जिस वेले ਉਹਦੇ सिर का निशाना बना के मैं पहली गोली चलाई कि वो गोली चलाने तो 1 घंटा 10 मिनट तक दास ਨੂੰ ਲੱਭਦੇ ਰਹੇ। ਉਹਨਾਂ ਨੂੰ ਕਿਤੇ ਨਹੀਂ ਪਤਾ ਲੱਗਿਆ ਕਿ ਗੋਲੀ ਕਿੱਥੋਂ ਆਈ ਹੈ। ਉਹ ਮੇਰੇ ਵੱਲ ਸ਼ਾਇਦ ਮੈਨੂੰ ਅੰਦਾਜ਼ਾ ਲਾ ਰਿਹਾ ਕਿ ਇੱਥੋਂ ਗੋਲੀ ਚੱਲੀ ਹੈ। ਤਾਂ ਮੈਂ ਦੂਸਰੀ ਗੋਲੀ ਚਲਾਈ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ। ਫਟਾਫਟ ਮੈਂ ਤੀਜੀ ਗੋਲੀ ਆਪਣੇ ਆਪ ਨੂੰ ਭਰੀ ਕਿ ਮੈਂ ਆਪਣੇ ਆਪ ਨੂੰ ਮਾਰ ਲਿਆ। ਤਾਂ ਤੀਸਰੀ ਗੋਲੀ ਵੀ ਮੈਂ ਅੰਤ ਨੂੰ ਤੀਜੀ ਉਹਦੇ ਵੱਲ ਸਿਰ ਦਾ ਨਿਸ਼ਾਨਾ ਬਣਾ ਕੇ ਫਿਰ ਜਦੋਂ ਕੱਢੀ, ਪਰ ਇਹਨੇ ਨੂੰ ਉਹਦੇ ਜਿਹੜੇ ਬਲੈਕ ਕਮਾਂਡੋ ਸੀਗੇ ਉਹਨਾਂ ਨੇ ਉਹਨੂੰ ਹਿਊਮਨ ਬਾਲ ਬਣਾ ਕੇ ਉਹਦਾ ਰਿੰਗ ਬਾਲ ਬਣਾ ਕੇ ਉਹਨੂੰ ਨੀਚੇ ਕਰ ਲਿਆ, ਡੱਡੂ ਜਿਹਾ ਬਣਾ ਲਿਆ ਤੇ ਉਹਨੂੰ ਲੈ ਕੇ ਦੌੜਨਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ ਦੇ ਲਾਡਲੇ ਪੁੱਤ ਰਾਜੀਵ ਗਾਂਧੀ ਨੇ ਸਿੱਖ ਕੌਮ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਸਿੰਘੋ ਇਸ ਜ਼ਾਲਮ ਸਰਕਾਰ ਅੱਗੇ ਝੁਕਣਾ ਸਿੱਖ ਜਾਓ, ਨਹੀਂ ਤੁਹਾਡਾ ਜਿਹੜਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ। ਮੈਂ ਸਮਝਦਾ ਸੀ ਕਿ ਮੱਛਰਾਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ, ਇਹਨਾਂ ਦੇ ਸਰਗਨਾਂ ਨੂੰ ਹੱਥ ਪਾਇਆ ਜਾਵੇ। ਮੈਨੂੰ ਯਾਦ ਹੈ ਮੇਰੀ ਗ੍ਰਿਫਤਾਰੀ ਤੋਂ ਬਾਅਦ ਜਿਸ ਵੇਲੇ ਉਹ ਰਾਜੀਵ ਗਾਂਧੀ ਮੈਨੂੰ ਮਿਲਣ ਆਇਆ ਤਾਂ ਬੜਾ ਉਹ ਆਪਣੇ ਆਪ ਨੂੰ ਨਾ ਸ਼ਰੀਫ ਜਿਹਾ ਬਣ ਕੇ ਦਿਖਾ ਰਿਹਾ ਸੀ। ਇਹ ਦਿਖਾਉਣ ਵਾਸਤੇ ਤਾਂ ਮੈਨੂੰ ਬੋਲਦਾ, ਕਹਿੰਦਾ ਇਹ ਕਤਲੇਆਮ हमने नहीं करवाया, आपको गलतफहमी है। तो मैंने उन्हें कहा कि ये कत्लेआम नहीं करवाए, फिर आपने ये कैसे बोल दिया कि जब बड़ा पेड़ गिरता है तो धरती हिलती है। तो मैंने कहा मैं सिर्फ यही आपको दिखाना चाहता था कि सिख कौम का जब एक पत्ता भी हिलता है ना तो धरती हिलती है। तो कहना सॉरी बोल दो, आपको छोड़ दिया जाएगा, आपको दूसरे देश भेज दिया जाएगा, आपका नाम बदल दिया जाएगा। असी जुल्म करते नहीं, सिख कदे भी जुल्म नहीं करता, पर जिहड़ा जुल्म करके उस तो भजना चाहे ਉਹਦਾ ਪਰਛਾਵਾਂ ਬਣ ਕੇ ਉਹਨੂੰ ਪਿੱਛਾ ਵੀ ਕਰਨ ਜਾਣਦਾ ਹੈ। ਸੋ ਹੁਣ ਮੈਂ ਆਪ ਜੀ ਦੇ ਸਨਮੁਖ ਉਸ ਸ਼ਖਸੀਅਤ ਨੂੰ ਰੂਬਰੂ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੇ 2 ਅਕਤੂਬਰ 1986 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜਦੋਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ, ਉਸ ਇਨਸਾਨ ਨੇ एक बड़ा बड़ा बयान दिता सी कि जो बड़ा पेड़ डिगदा है तो धरती हिलदी है। मेरी भाव कि सरदार करमजीत सिंह जी सुनाम उस सुनाम की धरती तो जिन्हां ने प्री इंजीनियरिंग के फर्स्ट डिवीजन में पास की होवे, अपने भविख नूं दाग ते ला के कौम के भविख नूं सवारन वास्ते बड़ी वड्डी मुशक्कत करदियां होया बहुत वड्डे अपने शरीर के उत्ते वो तसीहे झल्ले 5-6 दिन उस जगह के उत्ते उस राजीव गांधी नूं उस ते कीते पापां दे फल भुगताउण वास्ते पहुंचे। और इतिहास दे विच इह भी है कि 56 दिन दा रिमांड सी सरदार करमजीत सिंह सुनाम होणां दा, कदे इन्ना लंबा किसी रिमांड नहीं होया। और पौने 14 साल उन्होंने जेल दीआं काल कोठरियां विच गुजारे ते जेल दे निज़मां दे विरुद्ध जाके उन्हां नूं इन्ने सख्त तसीहे दित्ते गए। ਉਹ ਅੱਜ ਅਚੇਚੇ ਤੌਰ ਤੇ ਇਸ ਰੈਲੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਪੰਜਾਬ ਤੋਂ ਪਹੁੰਚੇ ਆ। ਸਮੁੱਚੀ ਸੰਗਤ ਵੱਲੋਂ ਸਮੂਹ ਪ੍ਰਬੰਧ ਵੱਲੋਂ ਉਹਨਾਂ ਨੂੰ ਜੀਵਾਂ ਆਖਦਾ ਨਾਲ ਹੀ ਬੇਨਤੀ ਕਰਾਂਗਾ ਕਿ ਕੁਝ ਸਮੇਂ ਵਾਸਤੇ ਉਹ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਨ। ਜਿਵੇਂ ਉਹਨਾਂ ਨੇ ਜੋ ਘਲਣਾ ਘਾਲੀ ਹੈ ਅੱਜ ਕੱਲ ਭਾਈ ਸਾਹਿਬ ਵਿਦਿਅਕ ਅਦਾਰ ਤੌਰ ਤੇ ਕੌਮ ਦੇ ਭਵਿੱਖ ਨੂੰ ਸਵਾਰਨ ਵਾਸਤੇ ਵਿਦਿਅਕ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਤੇ ਨਾਲ ਹੀ ਮੈਂ ਇੱਕ ਬੇਨਤੀ ਕਰਾਂ ਉਹਨਾਂ ਸੱਜਣਾਂ ਨੂੰ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਹੋਇਆ ਹੈ, ਕਿਰਪਾ ਕਰਕੇ ਯਤਨ ਕਰਿਓ, ਸਿਰ ਨੂੰ ਢੱਕ ਕੇ ਰੱਖਣ ਦਾ ਯਤਨ ਕਰਿਓ। ਨਾਲ ਹੀ ਜੋ ਪਿੱਛੇ ਸੰਗਤ ਖੜੀ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਥੋੜਾ ਸਮਾਂ ਹੀ ਲਵਾਂਗੇ, ਜ਼ਰੂਰ ਆਪਣੇ ਪੰਡਾਲ ਦੇ ਵਿੱਚ ਆਣ ਕੇ ਸਜਣ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਸੁਨਾਮ ਹੋਣਾ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1984 ਦੇ ਕੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੁੜ ਬੈਠੀ ਗੁਰੂ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਮੇਰੇ ਖਿਆਲ ਬਹੁਤਾ ਇਸ ਗੱਲ ਦਾ ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਸਾਡੇ ਨਾਲ ਮੌਕੇ ਦੀ ਸਰਕਾਰ ਨੇ ਕਿੰਨਾ ਕੁ ਜ਼ੁਲਮ ਕੀਤਾ, ਕਿਉਂਕਿ ਬੱਚਾ ਬੱਚਾ ਸਿੱਖ ਕੌਮ ਦੇ ਇਤਿਹਾਸ ਤੋਂ ਜਾਣੂ ਹੈ ਕਿ ਇਹ ਕਤਲੇਆਮ ਤੋਂ ਬਾਅਦ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇੱਕ ਹੋਰ ਘੱਲੂਘਾਰਾ ਸਿੱਖ ਕੌਮ ਤੇ ਵਾਪਰਿਆ, ਜਿਸ ਨੂੰ ਇਹ ਦੰਗਿਆਂ ਦਾ ਨਾਮ ਦਿੰਦੇ ਹਨ, ਪਰ ਐਕਚੁਅਲ ਦੇ ਵਿੱਚ ਉਹ ਸਿੱਖ ਕਤਲੇਆਮ ਸੀ। ਸੋ ਆਪ ਜੀ ਭਲੀ ਭਾਂਤ ਜਾਣੂ ਹੋ ਕਿ ਕਿਸ ਤਰ੍ਹਾਂ
ਇੰਦਰਾ ਗਾਂਧੀ ਦੇ ਲਾਡਲੇ ਪੁੱਤ ਰਾਜੀਵ ਗਾਂਧੀ ਨੇ ਸਿੱਖ ਕੌਮ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਸਿੰਘੋ, ਇਸ ਜ਼ਾਲਮ ਸਰਕਾਰ ਅੱਗੇ ਝੁਕਣਾ ਸਿੱਖ ਜੋ, ਨਹੀਂ ਤੁਹਾਡਾ ਜਿਹੜਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ। ਪਰ ਗੁਰੂ ਦੇ ਸਿੱਖ ਜਿਹੜੇ ਉਹਨਾਂ ਦੇ ਕਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਦੋਂ ਵੀ ਨਹੀਂ ਖਤਮ ਹੋਏ। ਅੱਜ ਕੱਲ੍ਹ ਦੇ ਜ਼ਾਲਮਾਂ ਨੇ ਤਾਂ ਕੀ ਖਤਮ ਕਰਨਾ ਸੀ ਇਹਨਾਂ ਨੂੰ। ਸੋ ਆਪ ਜੀ ਜਾਣਦੇ ਹੋ ਕਿ ਜਿਸ ਵੇਲੇ ਇਸ ਕਤਲੇਆਮ ਦਾ ਬਦਲਾ ਲੈਣ ਲਈ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ, ਤਾਂ ਮੌਕੇ ਦੀ ਸਰਕਾਰ, ਜੋ ਉਹਦੇ ਪੁੱਤ ਦੀ ਸਰਕਾਰ ਸੀ, ਰਾਜੀਵ ਗਾਂਧੀ ਦੀ ਸਰਕਾਰ ਨੇ ਕਿਸ ਤਰ੍ਹਾਂ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਕੇ ਕੋਹ ਕੇ ਮਾਰੇ ਹਨ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਤਲੇਆਮ ਕਰਨ ਵਾਲੇ ਉਹਨਾਂ ਲੀਡਰਾਂ ਨੂੰ HKL ਭਗਤ ਵਰਗੇ, ਲਲਿਤ ਮਾਖਣ ਵਰਗੇ ਜਿਹੜੇ ਗੁੰਡੇ ਸੀਗੇ ਦਿੱਲੀ ਦੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀਆਂ ਵਜ਼ੀਰੀਆਂ ਦੇ ਕੇ ਸਨਮਾਨਿਤ ਕੀਤਾ। ਇੱਥੇ ਹੀ ਨਹੀਂ, ਉਹਨਾਂ ਨੂੰ ਸਜ਼ਾ ਤਾਂ ਕੀ ਦੇਣੀ ਸੀ, ਉਹਨਾਂ ਨੂੰ ਵਜ਼ੀਰੀਆਂ ਦੇ ਕੇ ਸਾਡੇ ਮੂੰਹ ਤੇ ਚਪੇੜ ਮਾਰੀ। ਪੂਰੀ ਦੁਨੀਆ ਨੂੰ ਦੱਸਿਆ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਹਿੰਦੁਸਤਾਨ ਦੀ ਸਰਕਾਰ ਹੈ, ਜੋ ਕਾਂਗਰਸ ਦੀ ਸਰਕਾਰ ਹੈ, ਜੋ ਰਾਜੀਵ ਗਾਂਧੀ ਦੀ ਸਰਕਾਰ ਹੈ, ਉਹ ਵਜ਼ੀਰੀਆਂ ਦੇ ਕੇ ਸਨਮਾਨਣ ਜਾਣਦੀ ਹੈ। ਤਾਂ ਮੈਨੂੰ ਇੱਥੋਂ ਤੱਕ ਵੀ ਯਾਦ ਹੈ HKL ਭਗਤ ਜਿਸ ਵੇਲੇ ਉਸ ਅਖੌਤੀ ਅਦਾਲਤੀ ਕਾਰਵਾਈ ਵਿੱਚੋਂ ਬਰੀ ਹੋ ਕੇ ਬਾਹਰ ਆ ਰਿਹਾ ਸੀ, ਤਾਂ ਉਹਨੇ ਵਿਕਟਰੀ ਦਾ ਨਿਸ਼ਾਨ ਬਣਾਇਆ ਹੋਇਆ ਸੀ। ਸੋ ਅਜਿਹੀਆਂ ਜਿਹੜੀਆਂ ਕਾਨੂੰਨੀ ਕਾਰਵਾਈਆਂ ਤੋਂ ਦਾਸ ਨੂੰ ਪਹਿਲੇ ਦਿਨ ਹੀ ਪਤਾ ਸੀਗਾ ਕਿ ਜਿਹੜਾ ਸਾਡੇ ਤੇ ਜ਼ੁਲਮ ਢਾਉਣ ਵਾਲਾ ਹੈ ਉਹ ਹਿੰਦੁਸਤਾਨ ਦਾ ਰਾਜਾ ਰਾਜੀਵ ਗਾਂਧੀ ਹੈ ਤੇ ਉਹਦੇ ਗੁੰਡੇ ਹਨ। ਮੈਂ ਸਮਝਦਾ ਸੀ ਕਿ ਮੱਛਰਾਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ, ਇਹਨਾਂ ਦੇ ਸਰਗਨਾ ਨੂੰ ਹੱਥ ਪਾਇਆ ਜਾਵੇ। ਤਾਂ ਉਹਨਾਂ ਦਾ ਸਰਗਨਾ ਕੌਣ ਸੀ? ਇੰਦਰਾ ਗਾਂਧੀ ਦਾ ਲਾਡਲਾ ਪੁੱਤਰ ਰਾਜੀਵ ਗਾਂਧੀ, ਜਿਸ ਨੇ ਇਹ ਕਤਲੇਆਮ ਨੂੰ ਸ਼ਹਿ ਦਿੱਤੀ। ਸਗੋਂ ਇਹਦੀ ਪੁਸ਼ਟੀ ਵੀ ਇਹ ਕਰਕੇ ਕੀਤੀ ਕਿ ਉਹ ਕਤਲੇਆਮ ਉਹਦੀ ਨਿਗਾਹ ਥੱਲੇ ਹੋਇਆ। ਤਾਂ ਜਦੋਂ ਪੱਤਰਕਾਰਾਂ ਨੇ ਉਸ ਨੂੰ ਪੁੱਛਿਆ ਕਿ ਏਡਾ ਵੱਡਾ ਕਤਲੇਆਮ ਹੋਇਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ, ਤਾਂ ਰਾਜੀਵ ਗਾਂਧੀ ਨੇ ਬੜਾ ਸਹਿਜ ਸੁਭਾਅ ਕਹਿ ਦਿੱਤਾ ਕਿ ਇਹ ਕਿ ਜਬ ਬੜਾ ਪੇੜ ਗਿਰਦਾ ਤਾਂ ਧਰਤੀ ਹਿਲਤੀ ਹੈ। ਮੈਨੂੰ ਯਾਦ ਹੈ ਮੇਰੀ ਗ੍ਰਿਫਤਾਰੀ ਤੋਂ ਬਾਅਦ ਜਿਸ ਵੇਲੇ ਉਹ ਰਾਜੀਵ ਗਾਂਧੀ ਮੈਨੂੰ ਮਿਲਣ ਆਇਆ, ਤਾਂ ਬੜਾ ਉਹ ਆਪਣੇ ਆਪ ਨੂੰ ਨਾ ਸ਼ਰੀਫ ਜਿਹਾ ਬਣ ਕੇ ਦਿਖਾ ਰਿਹਾ ਸੀ, ਇਹ ਦਿਖਾਉਣ ਵਾਸਤੇ ਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਕੌਮ ਦਾ ਪਰਛਾਵਾਂ ਜਿਹੜਾ ਨਾ ਮੈਨੂੰ ਪਰਛਾਵਾਂ ਬਣ ਕੇ ਮੇਰਾ ਪਿੱਛਾ ਕਰ ਰਹੀ ਹੈ, ਇਹ ਸਮੁੰਦਰ ਦੀ ਤਹਿ ਤੇ ਜਾ ਕੇ ਵੀ ਮੈਨੂੰ ਮਿਲ ਲੈਗੀ। ਸੋ ਉਹ ਬਾਰ-ਬਾਰ ਜਿਹੜਾ ਨਾ ਮੇਰੇ ਸਾਹਮਣੇ ਪੇਸ਼ ਹੋ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਤਾਂ ਇੱਕ ਬਹੁਤ ਗਰੀਬ ਜਿਹਾ, ਬਹੁਤ ਇੱਕ ਨਿਮਰਤਾ ਵਾਲਾ ਜਿਹੜਾ ਲੀਡਰ ਨਾ, ਇਹ ਕਤਲੇਆਮ मैंने नहीं करवाया। तो मैंने बोलता है, कहना ये कतलेआम हमने नहीं करवाया, आपको गलतफहमी है। तो मैंने उन्हें कहा कि ये कतलेआम नहीं करवाए, फिर आपने ये कैसे बोल दिया कि जब बड़ा पेड़ गिरता है तो धरती हिलती है। तो मैंने कहा मैं सिर्फ यही आपको दिखाना चाहता था कि सिख कौम का जब एक पत्ता भी हिलता है ना तो धरती हिलती है। सो वो इन्ना कह के दास नूं ਜਿਹੜਾ ਨਾ ਉਹ ਇੱਥੋਂ ਤੱਕ ਵੀ ਪਰਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਕਹਿੰਦਾ सॉरी बोल दो, आपको छोड़ दिया जाएगा, आपको दूसरे देश भेज दिया जाएगा, आपका नाम बदल दिया जाएगा। क्योंकि ਉਹ ਬੜਾ ਚਲਾਕ ਤੇ ਸ਼ਾਤਰ ਇੱਕ ਗਾਂਧੀਵਾਦੀ ਨੇਤਾ ਸੀ ਜਿਹੜਾ ਚਾਹੁੰਦਾ ਸੀ ਸਿੱਖ ਕੌਮ ਦੇ ਮੂੰਹ ਤੇ ਚਪੇੜਾ ਮਾਰਨੀਆਂ, ਉਹਦਾ ਕਤਲੇਆਮ ਵੀ ਕਰਨਾ। ਕਿਉਂਕਿ ਉਹ ਮੇਰਾ ਸਿਦਕ ਪਰਖਣਾ ਚਾਹੁੰਦਾ ਸੀ। ਉਹਨੂੰ ਉਮੀਦ ਸੀ ਕਿ ਮੈਂ ਸੌਰੀ ਬੋਲ ਕੇ ਜਿਸ ਵੇਲੇ ਬਾਹਰ ਆਵਾਂਗਾ ਸਾਰੀ ਦੁਨੀਆ ਮੂਹਰੇ ਰਾਜੀਵ ਗਾਂਧੀ ਦੀ ਕੀ ਤਸਵੀਰ ਜਾਏਗੀ ਕਿ ਜਿਹੜੇ ਸਿੱਖ ਨੇ ਰਾਜੀਵ ਗਾਂਧੀ ਦੇ ਉੱਤੇ ਹਮਲਾ ਕੀਤਾ, ਰਾਜੀਵ ਗਾਂਧੀ ਨੇ ਉਸ ਨੂੰ ਵੀ ਮਾਫ ਕਰਕੇ ਭੇਜ ਦਿੱਤਾ ਬਾਹਰ, ਤੇ ਇਸ ਕਰਮਜੀਤ ਦਾ ਕਤਲ ਸਿੱਖ ਕੌਮ ਕਰ ਦੇਗੀ ਗਦਾਰ ਸਮਝ ਕੇ। ਸੋ ਮੈਂ ਸਮਝਦਾ ਕਿ ਸਾਨੂੰ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣ ਵਾਸਤੇ ਗੁਰੂ ਤੋਂ ਸੇਧ ਲੈਣੀ ਚਾਹੀਦੀ ਹੈ। ਤੇ ਮੈਂ ਗੁਰੂ ਸਾਹਿਬ ਦਾ ਕੋਟ-ਕੋਟਾਂ ਧੰਨਵਾਦੀ ਹਾਂ। ਪਹਿਲਾਂ ਤਾਂ ਇਸ ਲਈ ਧੰਨਵਾਦੀ ਹਾਂ ਕਿ ਉਸ ਨੇ ਏਡੀ ਵੱਡੀ ਸੇਵਾ ਲਈ ਮੈਨੂੰ ਥਾਪੜਾ ਦਿੱਤਾ। ਮੈਂ ਇਹਦਾ ਕੁਛ ਨਹੀਂ ਕੀਤਾ, ਇਹ ਮੇਰੇ ਗੁਰੂ ਦੀ ਸੇਵਾ ਹੀ, ਮੇਰੇ ਗੁਰੂ ਦਾ ਥਾਪੜਾ ਸੀ। ਕਰਮਜੀਤ ਇੱਕ ਨਾ ਬਰਾਬਰ ਇਹਦੇ ਵਿੱਚ ਰੋਲ ਅਦਾ ਕਰ ਸਕਿਆ। ਸੋ ਮੇਰੇ ਗੁਰੂ ਨੇ ਥਾਪੜਾ ਦੇ ਕੇ ਮੈਨੂੰ ਇਸ ਕਾਰਜ ਲਈ ਨਿਵਾਜਿਆ, ਇਸ ਕਾਰਜ ਲਈ ਪ੍ਰੇਰਿਆ। ਮੈਂ ਗੁਰੂ ਦਾ ਕੋਟ ਧੰਨਵਾਦੀ ਹਾਂ। ਉਸ ਤੋਂ ਵੀ ਵੱਡਾ ਗੁਰੂ ਸਾਹਿਬ ਦਾ ਇਹ ਧੰਨਵਾਦੀ ਹਾਂ ਕਿ ਉਹਨੇ ਮੌਕੇ ਦੀ ਜ਼ਾਲਮ ਸਰਕਾਰ ਦੇ ਅੱਗੇ ਦਾਸ ਨੂੰ ਝੁਕਣ ਤੋਂ ਬਚਾਇਆ। ਮੈਨੂੰ ਇੰਨੇ ਘਟੀਆ ਤੋਂ ਘਟੀਆ ਹਾਲਤਾਂ ਦੇ ਵਿੱਚੋਂ ਗੁਜ਼ਰਨਾ ਪਿਆ, ਪਰ ਫਿਰ ਵੀ ਗੁਰੂ ਨੇ ਮੇਰੀ ਪ੍ਰੀਖਿਆ ਲੈ ਕੇ ਮੈਨੂੰ ਸਲਾਮਤ ਰੱਖਿਆ। ਤੇ ਉਸ ਤੋਂ ਵੀ ਵੱਡਾ ਧੰਨਵਾਦ ਗੁਰੂ ਸਾਹਿਬ ਦਾ ਕਿ ਆਪ ਸਭਨਾਂ ਦੇ ਅੱਜ ਮੈਂ ਦਰਸ਼ਨ ਕਰ ਰਿਹਾ ਗੁਰੂ ਸਾਹਿਬ ਦੀ ਕਿਰਪਾ ਸਦਕਾ। ਉਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਨਾਮ ਗੁਰੂ ਸਾਹਿਬ ਆਪ ਜਾਣਦੇ ਹਨ, ਜਿਨ੍ਹਾਂ ਦੀ
ਜਿਨ੍ਹਾਂ ਦੀ ਉਦਮ ਸਦਕਾ ਮੈਂ ਆਪ ਸਭਨਾਂ ਦੇ ਦਰਸ਼ਨ ਕਰ ਰਿਹਾ ਤੇ ਉਹਨਾਂ ਸਭਨਾਂ ਦਾ ਧੰਨਵਾਦ ਕਰਦਾ ਹਾਂ। ਤੇ ਜਾਂਦੇ ਜਾਂਦੇ ਮੈਂ ਇੱਕ ਦੋ ਗੱਲਾਂ ਆਪ ਜੀ ਨਾਲ ਇਹ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਇਸ ਸਾਕਾ ਨੀਲਾ ਤਾਰਾ ਨੇ ਜਿੱਥੇ ਸਾਡੇ ਕੋਲੋਂ ਇਤਿਹਾਸਕ ਸਾਡੀਆਂ ਗੁਰਮਤਿ ਬਿਲਡਿੰਗਾਂ ਜਿਹੜੀਆਂ ਸੀਗੀਆਂ ਅਕਾਲ ਤਖਤ ਸਾਹਿਬ ਵਰਗੀਆਂ ਉਹ ਖੋਲੀਆਂ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਰਗੇ ਮਹਾਨ ਨੇਤਾ ਨੂੰ ਸਾਡੇ ਕੋਲੋਂ ਖੋਲਿਆ, ਜਿਹਦਾ ਅੱਜ ਤੱਕ ਵੀ ਜਿਹੜਾ ਖੱਪਾ ਪੂਰਾ ਨਹੀਂ ਹੋ ਸਕਿਆ। ਇਹ ਸਭ ਤੋਂ ਵੱਡਾ ਸਾਡਾ ਘਾਟਾ ਸੀ, ਸਾਡੀ ਵਿਰਾਸਤ ਦਾ ਘਾਟਾ, ਸਾਡੇ ਧਰਮ ਦਾ ਘਾਟਾ ਤੇ ਸਾਨੂੰ ਇੱਕ ਰਾਜਨੀਤਿਕ ਘਾਟਾ, ਸਾਨੂੰ ਇੱਕ ਅਗਵਾਈ ਦਾ ਘਾਟਾ। ਸੋ ਉਸ ਘਾਟੇ ਨੂੰ ਮੈਂ ਸਮਝਦਾ ਕਿ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ ਤੇ ਮੈਂ ਸਮਝਦਾ ਕਿ ਸਾਡੀ ਜਿਹੜੀ ਅਗਵਾਈ ਦੇਣ ਵਾਲੀ ਜੋ ਕੌਮ ਹੈ, ਜੋ ਸਾਡੇ ਆਗੂ ਹਨ, ਉਹਨਾਂ ਨੂੰ ਕੁਝ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਉਹ ਕੀ ਧਿਆਨ ਦੇਣ ਗੱਲਾਂ ਮੰਗਦੀਆਂ ਹਨ? ਉਹ ਹੈਗੀ ਆ ਊੜਾ ਜੂੜਾ ਤੇ ਗੁਰਮਤਿ ਵਿਦਿਆ। ਅਸੀਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਛੜ ਚੁੱਕੇ ਹਾਂ। ਮੈਂ ਇੱਥੇ ਆ ਕੇ ਦੇਖ ਰਿਹਾ ਕਿ ਛੋਟੇ ਛੋਟੇ ਬੱਚਿਆਂ ਦੇ ਸਿਰ ਤੇ ਕੇਸ ਰੱਖੇ ਹੋਏ ਹਨ। ਕਿਵੇਂ ਜਿਹੜੀ ਗੁਰਮਤਿ ਨਾਲ, ਆਪਣੇ ਵਿਰਸੇ ਨਾਲ ਜਿਹੜੀ ਸੰਗਤ ਜੁੜੀ ਹੈ, ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਇੱਥੇ ਆ ਕੇ। ਪਰ ਪੰਜਾਬ ਦੇ ਵਿੱਚ ਇਸ ਤੋਂ ਬਹੁਤ ਉਲਟ ਤਸਵੀਰ ਦੇਖਣ ਨੂੰ ਮਿਲਦੀ ਹੈ। ਤੁਸੀਂ ਦੇਖੋਗੇ ਕਿ ਬਹੁਤ ਸਾਰੇ ਗੁਰਸਿੱਖ ਪਰਿਵਾਰਾਂ ਦੇ ਬੱਚੇ ਅੱਜ ਉਹਨਾਂ ਦੇ ਸਿਰ ਤੇ ਜੂੜਾ ਨਹੀਂ ਲੱਭਦਾ। ਸੋ ਸਾਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ ਤੇ ਉਸ ਤੋਂ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਗੁਰਮਤਿ ਵਿਦਿਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜਿਹੜਾ ਗੁਰਮਤਿ ਦਾ ਇਤਿਹਾਸ ਹੈ, ਉਸ ਤੋਂ ਬਹੁਤ ਜ਼ਿਆਦਾ ਪਛੜ ਰਹੇ ਹਾਂ। ਤਾਂ ਉਹ ਅਸੀਂ ਤਾਂ ਪੜ੍ਹ ਸਕਾਂਗੇ ਜੇ ਅਸੀਂ ਪੰਜਾਬੀ ਨਾਲ ਜੁੜੇ ਰਹਾਂਗੇ, ਜੇ ਅਸੀਂ ਗੁਰਮਤਿ ਨਾਲ, ਜੇ ਗੁਰਮੁਖੀ ਨਾਲ ਜੁੜੇ ਰਹਾਂਗੇ। ਉਦੋਂ ਵੀ ਸਾਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਹਿੰਦੀ ਮੀਡੀਅਮ ਸਕੂਲਾਂ ਨਾਲ, CBSE ਸਕੂਲਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਸੋ ਇਹਨਾਂ ਗੱਲਾਂ ਦਾ ਮੈਂ ਸਮਝਦਾ ਕਿ ਸਾਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਜਿਹੜਾ ਡੇਰਾਵਾਦ ਹੈ ਤੇ ਕ੍ਰਿਸਚੀਅਨਿਟੀ ਹੈ, ਇਹਨੇ ਬੜੀ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਪਿੰਡਾਂ ਦੇ ਜਿਹੜੇ ਗਰੀਬ ਤਬਕਾ ਹੈ, ਗਰੀਬ ਸਿੱਖਾਂ ਵੱਲ ਬੜਾ ਜ਼ੋਰਦਾਰ ਹਮਲਾ ਕੀਤਾ ਹੋਇਆ ਹੈ। ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਬਿਰਲਾ ਘਰ ਹੀ ਰਹਿ ਜਾਏਗਾ ਜਿਹੜਾ ਗੁਰਸਿੱਖੀ ਨਾਲ ਜੁੜਿਆ ਹੋਏਗਾ, ਔਰ ਉਹ ਆਪਣੇ ਆਪ ਨੂੰ ਇੰਨਾ ਡਰ ਕੇ ਮਹਿਸੂਸ ਕਰਿਆ ਕਰਨਗੇ ਕਿ ਸ਼ਾਮ ਨੂੰ ਕੁੰਡੇ ਬੰਦ ਕਰਕੇ ਨਾ ਘਰਾਂ ਵਿੱਚ ਸੋਇਆ ਕਰਨਗੇ, ਜਿਹੋ ਜਿਹੀ ਹਾਲਤ ਹੁਣ ਚੱਲ ਰਹੇ ਨੇ। ਸੋ ਮੈਂ ਸਮਝਦਾ ਕਿ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ। ਸਾਨੂੰ ਵਿਦਿਆ ਵੱਲ, ਸਾਨੂੰ ਆਪਣੇ ਪ੍ਰਚਾਰ ਵੱਲ, ਸਾਨੂੰ ਆਪਣੀ ਜਿਹੜੀ ਗੁਰਸਿੱਖੀ ਦੀ ਜਿਹੜਾ ਊੜਾ ਜੂੜਾ ਤੇ ਗੁਰਮਤਿ ਵਿਦਿਆ ਵੱਲ ਧਿਆਨ ਦੇਣ ਦੀ ਲੋੜ ਹੈ। ਤਾਂ ਜਿਹੜੀ SGPC ਹੈ, ਮੈਂ ਸਮਝਦਾ ਕਿ ਇਹਦੀ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਠੀਕ ਹੈ ਕਿ ਬਾਦਲ ਵਰਗੇ ਜਿਹੜੇ ਨੇ ਇਹਨੂੰ ਕਟਪਤਲੀ ਬਣਾ ਕੇ ਜਿਹੜਾ ਆਪਣੀ ਜਿਹੜੀ ਹੱਥਾਂ ਦੀਆਂ ਉਂਗਲੀਆਂ ਤੇ ਨਚਾਉਂਦੇ ਹਨ। ਮੈਂ ਸਮਝਦਾ ਕਿ ਸਾਨੂੰ ਉਹਦੇ ਜਿਹੜੇ ਚੁਗਲ ਵਿੱਚੋਂ ਬਾਹਰ ਕੱਢ ਕੇ SGPC ਨੂੰ ਇੱਕ ਇੰਡੀਪੈਂਡੈਂਟ ਸੰਸਥਾ ਦੇ ਤੌਰ ਤੇ ਬਚਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਜਿਸ ਦਿਨ SGPC ਸਿੱਖਾਂ ਦੇ ਹੱਥੋਂ ਨਿਕਲ ਗਈ, ਫਿਰ ਇਹ ਉਹੀ ਦੌਰ ਚੱਲ ਪਏਗਾ ਜਿਹੜਾ ਨਰੈਣੂ ਮਹੰਤ ਵਾਲਾ ਸੀਗਾ। ਹਰੇਕ ਗੁਰਦੁਆਰੇ ਦੇ ਉੱਤੇ ਲੋਕਲ ਜਿਹੜੇ ਲੀਡਰ ਨੇ, ਲੋਕਲ ਗੁੰਡਿਆਂ ਦਾ ਕਬਜ਼ਾ ਹੋਏਗਾ। ਫਿਰ ਸਿੱਖੀ ਨੂੰ ਭੁੱਲ ਜਾਓ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਾਂਗੇ। ਸੋ ਮੈਂ ਸਮਝਦਾ ਕਿ ਸਾਨੂੰ ਜਿਹੜੀ SGPC ਦੇ ਅਜਿਹੇ ਮੈਂਬਰ ਚੁਣ ਕੇ ਭੇਜਣੇ ਚਾਹੀਦੇ ਹਨ ਜਿਹੜੇ ਸਿੱਖੀ ਨੂੰ, ਗੁਰਮਤਿ ਨੂੰ ਸਮਰਪਿਤ ਹੋਣ, ਸਾਡੇ ਇਤਿਹਾਸਕ ਵਿਰਸੇ ਨੂੰ, ਸਾਡੇ ਜਿਹੜੇ ਬਹੁਤ ਲੰਬੇ ਚੌੜੇ ਸਿੱਖੀ ਵਿਰਸੇ ਦੇ ਜਾਣਕਾਰ ਹੋਣ। ਸੋ ਇਹਨਾਂ ਕੁਝ ਕਹਿੰਦਾ ਹੈ ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੱਸਣਾ ਚਾਹੁੰਦਾ ਹਾਂ, ਕਿਉਂਕਿ ਸੰਗਤ ਦੀ ਵਾਰ-ਵਾਰ ਮੰਗ ਆਈ ਹੈ ਕਿ ਤੁਹਾਡੇ ਜੋ ਵਾਕਾ ਹੋਇਆ ਸੀ ਉਹ ਸੰਗਤਾਂ ਨਾਲ ਕੁਝ ਸ਼ਬਦਾਂ ਦੇ ਵਿੱਚ ਸਾਂਝਾ ਕੀਤਾ ਜਾਵੇ। ਵੈਸੇ ਤਾਂ ਬਹੁਤ ਸਾਰੀ ਸੰਗਤ ਜਾਣਦੀ ਹੈ, ਪਰ ਫਿਰ ਵੀ ਥੋੜੇ ਸ਼ਬਦਾਂ ਦੇ ਵਿੱਚ ਮੈਂ ਉਹ ਆਪ ਜੀ ਨੂੰ ਜਿਹੜਾ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਦਾਸ ਜਿਸ ਵੇਲੇ ਉੱਪਰ ਬੈਠਿਆ ਹੋਇਆ ਸੀ ਰਾਜਘਾਟ ਦੇ ਵਿੱਚ, ਤਾਂ ਉਹ 11ਵਾਂ ਦਿਨ ਸੀਗਾ 2 ਅਕਤੂਬਰ। 22 ਸਤੰਬਰ ਤੋਂ ਲੈ ਕੇ 2 ਅਕਤੂਬਰ ਨੂੰ 11ਵਾਂ ਦਿਨ ਬੈਠਦਾ ਹੈ ਤੇ 4 ਦਿਨ ਪਹਿਲਾਂ ਮੈਨੇ ਪੇਟ ਖਾਲੀ ਕੀਤਾ ਹੋਇਆ ਸੀਗਾ, ਕਿਉਂਕਿ ਮੈਨੂੰ ਪਤਾ ਸੀ ਜਿੱਥੇ ਮੈਂ ਜਾ ਕੇ ਬੈਠਾਂਗਾ ਉੱਥੇ ਟਾਇਲਟ ਦਾ ਜਾਂ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈ। ਸੋ ਉਸ ਵਿੱਚ ਸਭ ਤੋਂ ਵੱਡੀ ਮੈਨੂੰ ਜਿਹੜੀ ਮੁਸ਼ਕਲ ਆਈ ਉਹ ਇਹ ਆਈ ਕਿ 6 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ। ਉਹਦੇ ਵਿੱਚੋਂ ਤਾਂ ਜਿਹੜਾ ਸਰੀਰ ਸੀਗਾ ਬਹੁਤ ਬੁਰੀ ਤਰ੍ਹਾਂ ਗਲ ਸੜ ਗਿਆ ਸੀ। ਫਿਰ ਵੀ ਮਹਾਰਾਜ ਨੇ ਸਮਰਥ ਬਖਸ਼ੀ, ਮੈਨੂੰ ਤਾਕਤ ਬਖਸ਼ੀ ਕਿ ਉਹਦੇ ਵਿੱਚੋਂ ਮੈਂ ਦਵਾਈ ਲੈਣ ਲਈ 12 ਘੰਟੇ ਵਿੱਚ ਉਤਰਿਆ। ਤਾਂ ਜਿਹੜੀ ਦੁਸ਼ਮਣ ਦੀ ਜਿਹੜੀ ਇੰਟੈਲੀਜੈਂਸ ਸੀ ਉਹਨੂੰ ਇਸ ਦਾ ਕੋਈ ਜਿਹੜਾ ਉਗ ਸੁਗ ਨਾ ਲੱਗੀ। ਸੋ ਮੇਰੇ ਜਿਹੜੇ ਇਸ ਕਾਂਡ ਜਿਹੜਾ ਗੁਰੂ ਸਾਹਿਬ ਨੇ ਮੇਰੇ ਕੋਲ ਕਰਵਾਇਆ, ਉਹਦੇ ਵਿੱਚ ਸਭ ਤੋਂ ਖੂਬਸੂਰਤੀ ਇਸੇ ਗੱਲ ਵਿੱਚ ਛੁਪੀ ਹੋਈ ਹੈ
ਕਿ ਇੱਕ ਹਫ਼ਤਾ ਪਹਿਲਾਂ ਉਹਨਾਂ ਦੀ ਗੁਪਤਚਰ ਏਜੰਸੀ ਨੂੰ ਇਹਦੀ ਸੂਚਨਾ ਮਿਲਦੀ ਹੈ ਕਿ ਮਾਲੀ ਦੇ ਭੇਸ ਵਿੱਚ ਕੋਈ ਦਿੱਲੀ ਦਾ ਦੰਗਾ ਪੀੜਿਤ ਕਲੀਨ ਸ਼ੇਵਡ ਨੌਜਵਾਨ ਹਰੇ ਕੱਪੜੇ ਪਾ ਕੇ ਜਿਹੜਾ ਪ੍ਰਧਾਨ ਮੰਤਰੀ ਤੇ ਹਮਲਾ ਕਰੇਗਾ। ਸੋ ਉਹਨਾਂ ਨੇ ਪੂਰੀ ਤਲਾਸ਼ੀ ਕੀਤੀ। ਇੱਕ ਹਫ਼ਤਾ ਉਹ ਤਲਾਸ਼ੀ ਕਰਦੇ ਰਹੇ। ਉਹਨਾਂ ਨੂੰ ਜਿਹੜਾ ਗੁਰੂ ਦਾ ਸੇਵਕ ਕਿਤੇ ਨਹੀਂ ਲੱਭਿਆ, ਕਿਉਂਕਿ ਉਹ ਇਹ ਅੰਦਾਜ਼ਾ ਲਾਈ ਬੈਠੇ ਹੋਏ ਸੀ ਕਿ 6 ਦਿਨ ਤੋਂ ਮੀਂਹ ਪੈ ਰਿਹਾ ਹੈ, ਇੱਥੇ ਕੌਣ ਛੁਪ ਕੇ ਬੈਠ ਸਕਦਾ ਹੈ। ਸੋ ਉਸ ਤੋਂ ਬਾਅਦ ਜਿਸ ਵੇਲੇ 6:55 ਤੇ ਰਾਜੀਵ ਗਾਂਧੀ ਅੰਦਰ ਆ ਰਿਹਾ ਸੀ ਤਾਂ ਉਹਦੇ ਨਾਲ ਸੋਨੀਆ ਗਾਂਧੀ ਸੀ ਤੇ ਇੱਕ ਨਾਲ ਹੋਰ ਉੱਥੇ ਦਾ ਰਾਜਕਾਟ ਜਿਹੜਾ ਉੱਥੇ ਦਾ ਹਾਰਟੀਕਲਚਰ ਦਾ ਜਿਹੜਾ ਪ੍ਰਬੰਧਕ ਸੀ ਉਹ ਆ ਰਿਹਾ ਸੀ। ਜਿਸ ਵੇਲੇ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ ਮੈਂ ਪਹਿਲੀ ਗੋਲੀ ਚਲਾਈ, ਉਹਨੇ ਰੱਬ ਵੱਲ ਨੂੰ ਹੱਥ ਜੋੜ ਕੇ ਉਹਦਾ ਧੰਨਵਾਦ ਕੀਤਾ ਤੇ ਆਪ ਅੰਦਰ ਚਲਾ ਗਿਆ। ਆਪ ਜੀ ਸੁਣ ਕੇ ਹੈਰਾਨ ਹੋ ਗਏ ਕਿ ਇਹ ਗੁਰੂ ਦੀ ਇੱਕ ਬਹੁਤ ਵੱਡਾ ਕਰਿਸ਼ਮਾ ਹੀ ਸੀ ਕਿ ਉਹ ਗੋਲੀ ਚਲਾਉਣ ਤੋਂ 1 ਘੰਟਾ 10 ਮਿੰਟ ਤੱਕ ਦਾਸ ਨੂੰ ਲੱਭਦੇ ਰਹੇ। ਉਹਨਾਂ ਨੂੰ ਕਿਤੇ ਨਹੀਂ ਪਤਾ ਲੱਗਿਆ ਕਿ ਗੋਲੀ ਕਿੱਥੋਂ ਆਈ ਹੈ। ਹੈਲੀਕਾਪਟਰਾਂ ਨਾਲ ਉਹ ਲੱਭਦੇ ਰਹੇ। ਜਿੰਨੇ ਵੀ ਆਲੇ ਦੁਆਲੇ ਦਰਖਤ ਸੀਗੇ ਉਹਨਾਂ ਤੇ ਸਾਰੇ ਕਮਾਂਡੋ ਖੜੇ ਹੋਏ, ਇਹ ਲੱਭ ਰਹੇ ਸੀ ਕਿ ਗੋਲੀ ਕਿੱਥੋਂ ਆਈ ਹੈ। ਫਿਰ ਅੰਤ ਨੂੰ 1 ਘੰਟਾ 10 ਮਿੰਟ ਬਾਅਦ ਜਿਸ ਵੇਲੇ ਉਹ ਵਾਪਸ ਆਉਣ ਲੱਗੇ ਆ ਤਾਂ 1 ਘੰਟਾ 10 ਮਿੰਟ ਬਾਅਦ ਜਿਹੜੀ ਗੋਲੀ ਸੀਗੀ ਉਹ ਸਨੀਫਰ ਡੌਗ ਜਿਹੜੇ ਖੋਜੀ ਕੁੱਤੇ ਨੇ ਉਹਨਾਂ ਨੇ ਕੱਢ ਕੇ ਜਿਹੜੇ ਬਲੈਕ ਕਮਾਂਡੋ ਦੇ ਹੱਥ ਤੇ ਫੜਾ ਦਿੱਤੀ ਸੀ। ਤਾਂ ਉਹਦੇ ਹੱਥ ਵਿੱਚ ਜਿਹੜੀ ਗੋਲੀ ਸੀ ਰਾਜੀਵ ਗਾਂਧੀ ਦੇ, ਉਹ ਗੋਲੀ ਨੂੰ ਹੱਥ ਵਿੱਚ ਫੜ ਕੇ ਕੁਝ ਅੰਦਾਜ਼ਾ ਲਾ ਰਿਹਾ ਸੀ। ਜਿਸ ਵੇਲੇ ਮੈਂ ਸਾਹਮਣੇ ਦੇਖਿਆ ਕਿ ਉਹ ਮੇਰੇ ਵੱਲ ਸ਼ਾਇਦ ਮੈਨੂੰ ਅੰਦਾਜ਼ਾ ਲਾ ਰਿਹਾ ਕਿ ਇੱਥੋਂ ਗੋਲੀ ਚੱਲੀ ਹੈ, ਤਾਂ ਮੈਂ ਦੂਸਰੀ ਗੋਲੀ ਚਲਾਈ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ। ਫਟਾਫਟ ਮੈਂ ਤੀਜੀ ਗੋਲੀ ਆਪਣੇ ਆਪ ਨੂੰ ਭਰੀ ਕਿ ਮੈਂ ਆਪਣੇ ਆਪ ਨੂੰ ਮਾਰ ਲਿਆ। ਪਰ ਮੈਂ ਇਹਨਾਂ ਨੂੰ ਦੇਖਿਆ ਕਿ ਜਿਹੜਾ ਮੇਰਾ ਦੁਸ਼ਮਣ ਫੇਰ ਦੌੜਿਆ ਜਾ ਰਿਹਾ ਹੈ, ਤਾਂ ਮੈਂ ਸੋਚਿਆ ਕਿ ਆਪਣੇ ਗੋਲੀ ਮੈਂ ਬਾਅਦ ਚ ਮਾਰਾਂਗਾ, ਪਹਿਲਾਂ ਦੁਸ਼ਮਣ ਨੂੰ ਦੇਖਣਾ ਚਾਹੀਦਾ। ਤਾਂ ਤੀਸਰੀ ਗੋਲੀ ਵੀ ਮੈਂ ਅੰਤ ਨੂੰ ਤੀਜੀ ਉਹਦੇ ਵੱਲ ਸਿਰ ਦਾ ਨਿਸ਼ਾਨਾ ਬਣਾ ਕੇ ਫਿਰ ਜਦੋਂ ਕੱਢੀ, ਪਰ ਇਹਨੇ ਨੂੰ ਉਹਦੇ ਜਿਹੜੇ ਬਲੈਕ ਕਮਾਂਡੋ ਸੀਗੇ ਉਹਨਾਂ ਨੇ ਉਹਨੂੰ ਹਿਊਮਨ ਬਾਲ ਬਣਾ ਕੇ ਉਹਦਾ ਰਿੰਗ ਬਾਲ ਬਣਾ ਕੇ ਉਹਨੂੰ ਨੀਚੇ ਕਰ ਲਿਆ, ਡੱਡੂ ਜਿਹਾ ਬਣਾ ਲਿਆ ਤੇ ਉਹਨੂੰ ਲੈ ਕੇ ਦੌੜਨਾ ਸ਼ੁਰੂ ਕਰ ਦਿੱਤਾ। ਤੇ ਉਹ ਜਿਹੜੇ 6 ਜਿਹੜੇ ਕਮਾਂਡੋ ਸੀ ਉਹ ਇੰਜੋਰ ਹੋਏ ਉਸ ਤੀਸਰੀ ਗੋਲੀ ਦੇ ਨਾਲ। ਸੋ ਤੀਜੀ ਜਿਹੜੀ ਗੋਲੀ ਸੀਗੀ ਉਹਨਾਂ ਨੂੰ ਪਤਾ ਹੀ ਇਸ ਕਰਕੇ ਲੱਗ ਸਕਿਆ ਕਿਉਂਕਿ ਦੂਜੀ ਤੇ ਤੀਸਰੀ ਗੋਲੀ ਜਿਹੜੀ ਚੱਲੀ ਸੀ ਉਹਦਾ ਟਾਈਮ ਗੈਪ ਜਿਹੜਾ ਕੁਝ ਸੈਕਿੰਡ ਦਾ ਸੀ। ਉਹ ਜਿਹੜੀ ਬੇਲ ਦੇ ਵਿੱਚੋਂ ਜੋ ਧੂੰਆਂ ਬਾਹਰ ਨਿਕਲਿਆ ਉੱਪਰ, ਤਾਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਧੂੰਆਂ ਇੱਥੋਂ ਨਿਕਲਿਆ। ਫਿਰ ਉਹਨਾਂ ਨੇ ਗੋਲੀਆਂ ਚਲਾਈਆਂ ਦਾਸ ਦੇ ਉੱਤੇ। ਤਾਂ ਮੈਨੂੰ ਯਾਦ ਹੈ ਕਿ ਇਹ ਬਹੁਤ ਵੱਡਾ ਕਰਿਸ਼ਮਾ ਸੀ। ਤਾਂ ਜਿਸ ਨੂੰ ਦੇਖ ਕੇ ਉਹ ਦੁਸ਼ਮਣ ਅੱਜ ਤੱਕ ਵੀ ਹੈਰਾਨ ਸੀ ਕਿ ਇੰਨੀਆਂ ਗੋਲੀਆਂ ਇਸ ਬੰਦੇ ਤੇ ਚਲਾਈਆਂ ਤਾਂ ਇੱਕ ਵੀ ਗੋਲੀ ਨਹੀਂ ਛੂ ਸਕੀ। ਉਹ ਕਿਉਂ ਨਹੀਂ ਮੈਨੂੰ ਛੂ ਸਕੀ, ਇਹ ਮੇਰੇ ਬਾਜਾਂ ਵਾਲੇ ਜਾਣਦੇ ਨੇ। ਇਹਨਾਂ ਦੀ ਤਾਕਤ ਹੈ ਮੇਰੇ ਗੁਰੂ ਦੀ। क्योंकि मैंने बार बार सिविल आखते सी कि इतनी गोली चलाई है तो बच कैसे गया। जो कमांडो सी मेरे बार बार कपड़े आके इस तरह देखते कि ये इसके गोली क्यों नहीं लगी है, गोली हमारी भ्रष्ट कहाँ चला गया। तो मैं उन्होंने हद आखदा कि साडे बाबे नानक ने गड्डियां रोकियां ने, तुहाडीआं गोलियां बहुत छोटियां ने, हम कहते इस थ्योरी को नहीं मानते। सो इन्ना कहते हुए मेरा जिहड़ा 56 दिन का पुलिस रिमांड चलिया, पौने 14 साल मैनूं जिहड़ी है जेल दे विच रहना पिया ਤੇ ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਰਹਿਣਾ ਪਿਆ। ਮੇਰੇ ਖਿਆਲ ਜਿਹੜਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਗੁਰੂ ਦੀ ਬਹੁਤ ਵੱਡੀ ਪ੍ਰੀਖਿਆ ਸੀ ਮੇਰੀ, ਕਿਉਂਕਿ ਜ਼ਾਲਮ ਸਰਕਾਰ ਨਾਲ ਇਹਦੇ ਤਸ਼ੱਦਦ ਚੱਲਣਾ ਇੱਕ ਵੱਖਰਾ ਚੈਪਟਰ ਹੈ, ਪਰ ਅਜਿਹੇ ਸੇਵਕ ਦੇ ਤੌਰ ਤੇ ਅਜਿਹੀ ਜੇਲ੍ਹ ਕੱਟਣਾ ਜਿਹਦੇ ਉੱਤੇ ਇਹ ਲੇਬਲ ਲੱਗਿਆ ਹੋਵੇ ਕਿ ਕੌਮ ਦਾ ਸਿਰ ਕੱਟ ਇਹ ਜੁਝਾਰੂ ਹੈ, ਉਦੋਂ ਬਹੁਤ ਔਖੀ ਗੇਮ ਹੋ ਜਾਂਦੀ ਹੈ। ਕਿਉਂਕਿ ਮੇਰੇ ਨਾਲ ਮੈਨੂੰ ਯਾਦ ਹੈ ਕਿ ਜਿਸ ਵੇਲੇ ਚਾਰਲਸ ਸੋਹਰਾ ਦੇ ਜਿਹੜਾ ਡਸਟਬਿਨ ਵਿੱਚੋਂ ਮੈਂ ਬੁਰਸ਼ ਚੱਕਦਾ ਸੀ ਨਾ ਪੁਰਾਣੇ ਜਿਹੜੇ ਉਹਦੇ ਕੀਤੇ ਹੋਏ, ਤਾਂ ਮੈਂ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਮੈਨੂੰ ਦੇਖ ਨਾ ਲੈ ਕਿਤੇ ਉਹ, ਕਿਉਂਕਿ ਮੈਨੂੰ ਪਤਾ ਉਹ ਕਿਤਾਬਾਂ ਲਿਖਣ ਵਾਲਾ ਇੱਕ ਰਾਈਟਰ ਵੀ ਹੈ, ਦੁਨੀਆ ਦਾ ਮੰਨਿਆ ਹੈ ਅਪਰਾਧੀ ਨਾਲ। ਕਿਉਂਕਿ ਉਹ ਜ਼ਰੂਰ ਲਿਖ ਦੇਗਾ ਕਿਸੇ ਕਿਤਾਬ ਦੇ ਵਿੱਚ ਕਿ ਕਰਮਜੀਤ ਮੇਰੇ ਜਿਹੜੇ ਡਸਟਬਿਨ 'ਚ ਸੁੱਟੇ ਹੋਏ ਬੁਰਸ਼ ਯੂਜ਼ ਕਰਦਾ ਰਿਹਾ, ਕਿ ਸਿੱਖ ਕੌਮ ਆਪਣੇ ਸੇਵਕਾਂ ਨੂੰ ਇਸ ਤਰ੍ਹਾਂ ਸਾਂਭਦੀ ਹੈ। ਸੋ ਉਦੋਂ ਮੇਰੇ ਵਰਗੇ ਲਈ ਹੋਰ ਵੀ ਕਠਿਨ ਹੋ ਜਾਂਦਾ ਸੀ ਕੌਮ ਦੀ ਕਦੇ ਵਕਾਰ ਨੂੰ ਧੱਬਣਾ ਲੱਗ ਜਾਏ। ਪਰ ਮੈਂ ਗੁਰੂ ਦਾ ਧੰਨਵਾਦੀ ਹਾਂ ਕਿ ਮੈਨੂੰ ਕਦੇ ਇਸ ਜੰਗ ਦੇ ਵਿੱਚ ਕਦੇ ਡੋਲਣ ਨਹੀਂ ਦਿੱਤਾ, ਤੇ ਇਸ ਜੰਗ ਦੇ ਵਿੱਚ ਮੈਨੂੰ ਬਖੂਬੀ ਗੁਰੂ ਨੇ ਬਾਹਰ ਕੱਢ ਕੇ ਆਪ ਸਭਨਾਂ ਦੇ ਅੱਜ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਮੈਨੂੰ ਇੱਕ ਇੱਜ਼ਤ ਦੀ ਰੋਟੀ ਦਿੱਤੀ। ਇਹ ਮੇਰੇ ਗੁਰੂ ਦਾ ਕਰਿਸ਼ਮਾ ਹੈ। ਮੈਂ ਸਮਝਦਾ ਕਿ ਮੇਰੇ ਗੁਰੂ ਜਿਹੜਾ ਕਰਿਸ਼ਮਾ ਕਰਦਾ ਨਾ, ਉਹ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ। ਸੋ ਇਹ ਲਾਸਾਨੀ ਜਿਹੜੀ ਕਰਿਸ਼ਮਾ ਹੈ, ਜਿਹੜਾ ਜਿਹਨੂੰ ਦੁਸ਼ਮਣ ਨੂੰ ਇਹ ਪਤਾ ਲੱਗਿਆ ਕਿ ਸਿੱਖ ਕੌਮ ਆਪਣੇ ਦੁਸ਼ਮਣ ਦਾ ਜਿਹੜਾ ਪਿੱਛਾ ਨਾ ਸਮੁੰਦਰ ਦੀਆਂ ਤਹਿਾਂ ਤੱਕ ਵੀ ਨਹੀਂ ਛੱਡਦੀ। ਮੈਨੂੰ ਯਾਦ ਹੈ ਜਿਸ ਵੇਲੇ ਭਜਨ ਲਾਲ ਨੇ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਹਰਿਆਣਾ ਦੇ ਵਿੱਚ ਜਿਹੜੀ ਬੈਨ ਨੂੰ ਅਗਨੀ ਭੇਟ ਕਰ ਦਿੱਤਾ ਸੀ, ਤਾਂ ਸੰਤਾਂ ਨੇ ਮੈਨੇ ਅਖਬਾਰ ਦੇ ਵਿੱਚ ਬਿਆਨ ਪੜ੍ਹਿਆ
ਕਿ ਭਜਨ ਲਾਲ ਤੂੰ ਸਮੁੰਦਰ ਦੀ ਤਹਿ ਤੇ ਵੀ ਜਾ ਕੇ ਛੁੱਟਿਆ, ਤੈਨੂੰ ਉੱਥੋਂ ਵੀ ਲੱਭ ਲਿਆਂਗੇ। ਸੋ ਮੈਂ ਸਮਝਦਾ ਕਿ ਗੁਰੂ ਦੇ ਸਿੱਖ ਆਪਣੇ ਦੁਸ਼ਮਣ ਨੂੰ, ਜਿੰਨੇ ਉਹਨੇ ਭਾਜੀ ਪਾਈ ਹੋਵੇ ਨਾ, ਉਹ ਲੰਡਨ ਦੇ ਵਿੱਚ ਜਨਰਲ ਡੋਵੈਰ ਨੂੰ ਵੀ ਲੱਭਣ ਜਾਣਦੇ ਨੇ, ਉਹ ਰਾਜੀਵ ਗਾਂਧੀ ਨੂੰ ਲੱਭਣ ਵੀ ਜਾਣਦੇ ਨੇ, ਦੁਨੀਆ ਦੇ ਕਿਸੇ ਕੋਨੇ ਵਿੱਚ ਜਨਰਲ ਰਬੀਰੋ ਵਰਗਿਆਂ ਨੂੰ ਵੀ, ਭਾਈ ਭਗਤ ਸਿੰਘ ਰਬੀਰੋ ਕਾਂਡ ਵਰਗਿਆਂ ਨੂੰ ਉਹਨਾਂ ਵਾਂਗੂ ਲੱਭਣ ਜਾਣਦੇ ਨੇ। ਸੋ ਮੈਂ ਸਮਝਦਾ ਕਿ ਅਸੀਂ ਜ਼ੁਲਮ ਕਰਦੇ ਨਹੀਂ, ਸਿੱਖ ਕਦੇ ਵੀ ਜ਼ੁਲਮ ਨਹੀਂ ਕਰਦਾ, ਪਰ ਜਿਹੜਾ ਜ਼ੁਲਮ ਕਰਕੇ ਉਸ ਤੋਂ ਭੱਜਣਾ ਚਾਹੇ ਉਹਦਾ ਪਰਛਾਵਾਂ ਬਣ ਕੇ ਉਹਨੂੰ ਪਿੱਛਾ ਵੀ ਕਰਨ ਜਾਣਦਾ ਹੈ। ਸੋ ਇਹ ਨਿਆਰੀ ਜਿਹੜੀ ਹੈ, ਮੈਂ ਸਮਝਦਾ ਗੁਰੂ ਸਾਹਿਬ ਨੇ ਸਾਨੂੰ ਸਮੱਤ ਬਖਸ਼ੀ ਹੈ, ਤੇ ਸਾਡੀ ਇਹ ਵੱਖਰੀ ਪਹਿਚਾਣ ਹੈ ਕਿ ਅਸੀਂ ਲੱਭ ਲੱਭ ਕੇ ਪਹਿਲਾਂ ਦੁਸ਼ਮਣ ਨੂੰ ਮਾਫ ਵੀ ਕਰਨ ਜਾਣਦੇ ਹਾਂ ਜੇ ਉਹ ਨਿਮਾਣਾ ਹੋ ਕੇ ਢਹਿ ਪਏ, ਪਰ ਜੇ ਉਹ ਨਿਮਾਣਾ ਹੋ ਕੇ ਢਹਿ ਨਾ ਉਲਟਾ ਆਕੜ ਵੀ ਦਿਖਾਏ ਤਾਂ ਉਹਦੀ ਆਕੜ ਦੀ, ਉਹਦੀ ਧੌਣ ਬਣਨਾ ਗੁਰੂ ਦੇ ਖਾਲਸੇ ਨੂੰ ਆਉਂਦਾ ਹੈ। ਸੋ ਇਹਨਾਂ ਕਹਿੰਦਾ ਹੋਇਆ ਮੈਂ ਆਪ ਸਭਨਾਂ ਦਾ ਧੰਨਵਾਦੀ ਹਾਂ, ਪ੍ਰਬੰਧਕਾਂ ਦਾ ਧੰਨਵਾਦੀ ਹਾਂ। ਧੰਨ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟਾਂ ਧੰਨਵਾਦ ਹੈ ਕਿ ਆਪ ਸਭਨਾਂ ਦੇ ਦਰਸ਼ਨ ਕਰਾਏ। ਮੇਰੇ ਵੱਲੋਂ ਆਪ ਜੀ ਨੂੰ ਇਹ ਸੰਬੋਧਨ ਕਰਦੇ ਹੋਏ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ, ਉਹਦੇ ਲਈ ਕੋਟ ਕੋਟਾਂ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।